ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 20 ਜੂਨ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਨਹੀਂ ਪਾਉਣਾ, ਕਿਉਂਕਿ ਖਬਰ ਇਹੋ ਜਿਹੀ ਹੈ ਉੱਤੇ ਚਾਨਣ ਨਹੀਂ ਪਾਇਆ ਜਾ ਸਕਦਾ, ਉੱਤੇ ਕੱਪੜਾ ਪਾਇਆ ਜਾ ਸਕਦਾ, ਬਲਕਿ ਮੈਂ ਤੇ ਆਖਾਂਗਾ ਉੱਤੇ ਢੱਕਣ ਦਿੱਤਾ ਜਾ ਸਕਦਾ, ਉਹ ਵੀ ਗਟਰ ਦਾ, ਕਿਉਂਕਿ ਤਾਫਨਜ਼ਦਾ ਖਬਰ ਹੈ। ਸੁਣ ਕੇ ਤੁਹਾਡਾ ਤਰਾ ਵੀ ਨਿਕਲੇਗਾ ਤੇ ਹਾਸਾ ਵੀ ਨਿਕਲੇਗਾ। ਹਾਸਾ ਇਸ ਤੋਂ ਨਿਕਲੇਗਾ ਵੀ ਪੀਪਲਸ ਪਾਰਟੀ ਦੇ ਹਾਲਾਤ ਕਿਹੋ ਜਿਹੇ ਆ ਗਏ ਨੇ ਵੀ ਜਾਂਗੀਏ ਵੀ ਵੇਚਣ ਲੱਗ ਪਏ ਨੇ, ਸਪੈਸ਼ਲੀ ਪੀਪਲਸ ਪਾਰਟੀ ਪੰਜਾਬ ਦੇ, ਕਿਉਂਕਿ ਸਿੰਧ ਦੇ ਵਿੱਚ ਤੇ ਤੁਹਾਨੂੰ ਪਤਾ ਹੈ ਕਿ 8 7 10 ਹੀ ਘਿਓ 'ਚ ਨੇ ਤੇ ਸਿਰ ਕੜਾਈ 'ਚ ਹੈ। ਇੱਥੇ ਵਿਚਾਰਿਆਂ ਦੇ ਨਾਲ ਬਹੁਤ ਹੀ ਮਾਮਲਾਤ ਖਰਾਬ ਨੇ। ਇਹ ਖਬਰ ਦਿੱਤੀ ਹੈ ਮੁਹੰਮਦ ਉਮੈਰ ਸਾਹਿਬ ਨੇ, ਬੜੇ ਹੀ ਇਹ ਮਿਹਨਤੀ ਰਿਪੋਰਟਰ ਨੇ। ਉਹ ਖਬਰ ਦੇ ਰਹੇ ਨੇ ਕਿ ਪੰਜਾਬ ਦੇ ਜਿਹੜੇ ਗਵਰਨਰ ਹਾਊਸ ਹੈ ਉੱਥੇ ਸਿਆਸੀ ਅਹੁਦਿਆਂ ਦੀ ਮੰਡੀ ਲੱਗ ਗਈ। ਅੱਛਾ, ਗਵਰਨਰ ਦਾ ਜਿਹੜਾ ਅਹੁਦਾ ਹੁੰਦਾ ਉਹ ਇੱਕ ਤੁਸੀਂ ਕਹੋ ਕਿ ਨਫਸੀਆਤੀ ਜਿਹਾ ਅਹੁਦਾ ਹੀ ਹੁੰਦਾ ਹੈ ਗਵਰਨਮੈਂਟ ਦੇ ਵਿੱਚ। ਨਫਸੀਆਤੀ ਦਾ ਮਤਲਬ ਇਹ ਹੈ ਕਿ ਇੱਕ ਬਸ ਟਹਿਲਸੇ ਵਾਲਾ ਹੁੰਦਾ ਵੀ ਬੰਦਾ ਬੈਠਾ ਰਹੇ, ਡੇਰਾ ਸ਼ੇਰਾ ਚੱਲਦਾ ਰਹੇ, ਹੁੱਕਾ ਭਖਦਾ ਰਹੇ, ਜਿਵੇਂ ਕੋਈ ਬਜ਼ੁਰਗ ਬੈਠਾ ਹੁੰਦਾ ਉਵੇਂ ਦਾ ਕੰਮ ਹੈ। ਉਹਦੇ ਕੋਲ ਕਿਸੇ ਕਿਸਮ ਦੀ ਤਾਕਤ ਨਹੀਂ ਹੁੰਦੀ। ਸਪੈਸ਼ਲੀ ਅਗਰ ਚੀਫ ਮਿਨਿਸਟਰ ਜਿਹੜੀ ਉਹ ਮਰੀਮ ਨਵਾਜ਼ ਹੋਵੇ, ਜਿਹੋ ਜਿਹੇ ਅੱਜ ਕੱਲ੍ਹ ਮਰੀਮ ਸਾਹਿਬਾ ਤੁਹਾਨੂੰ ਪਤਾ ਰਾਣੀ ਨੇ ਪੂਰੇ ਪਾਕਿਸਤਾਨ ਦੀ, ਅਤੇ ਉਹਨਾਂ ਦੇ ਹੁੰਦੇ ਹੋਇਆਂ ਕਿਸੇ ਕਿਸਮ ਦਾ ਵਿਚਾਰਾ ਜਿਹੜਾ ਗਵਰਨਰ ਹੁੰਦਾ ਉਹ ਤਾਂ ਆਪਣੀ ਗੱਡੀ 'ਚ ਤੇਲ ਪਾਉਣ ਤੋਂ ਇਲਾਵਾ ਹੋਰ ਕੋਈ ਕੰਮ ਪੰਜਾਬ 'ਚੋਂ ਨਹੀਂ ਕਰ ਸਕਦੇ। ਮਤਲਬ ਕਿ ਟੈਂਕੀ ਫੁੱਲ ਕਰਵਾਉਣੀ ਹੈ ਗੱਡੀ ਦੀ, ਅੱਧੀ ਟੈਂਕੀ ਪਾਉਣੀ ਹੈ, ਇੰਨਾ ਹੀ ਆਰਡਰ ਚੱਲ ਸਕਦਾ ਹੈ। ਗਵਰਨਰ ਦਾ ਇਸ ਤੋਂ ਗਾਂਹ ਆਰਡਰ ਚੱਲ ਨਹੀਂ ਸਕਦਾ। ਗਵਰਨਰ ਕਈ ਚੀਜ਼ਾਂ ਦੇ ਉੱਤੇ ਉਹਨਾਂ ਸਾਈਨ ਕਰਨੇ ਹੁੰਦੇ ਨੇ ਗਵਰਨਰ ਨੇ, ਅਗਰ ਉਹ ਨਾ ਕਰਨ ਤੇ ਦੂਸਰੀ ਵਾਰੀ ਉਹ ਸਾਈਨ ਨਾ ਵੀ ਕਰਨ ਤੇ ਉਹ ਬਿੱਲ ਅਪਰੂਵ ਹੋ ਜਾਂਦਾ। ਲੇਕਿਨ ਜਿਹੜੇ ਮੌਜੂਦਾ ਹਾਲਾਤ ਨੇ ਤੁਹਾਨੂੰ ਪਤਾ ਹੈ ਕਿ ਸਾਡੇ ਫੀਲਡ ਮਾਰਸ਼ਲ ਸਾਹਿਬ ਔਰ ਸਾਰੀਆਂ ਗੱਲਾਂ ਉਹਦੇ 'ਚ ਅਗਰ ਉਹ ਪਹਿਲੀ ਵਾਰੀ ਸਾਈਨ ਨਹੀਂ ਕਰਨਗੇ ਤੇ ਫਿਰ ਰੱਬ ਨੇੜੇ ਕਿ ਕਸੁੰਨ ਉਸ ਚੱਕਰ ਦੇ ਵਿੱਚ ਉਹਨਾਂ ਨੂੰ ਫੌਰੀ ਤੌਰ 'ਤੇ ਸਾਈਨ ਵੀ ਕਰਨੇ ਪੈਣੇ। ਅਤੇ ਇਹਨਾਂ ਮਾਮਲਾਤ ਦੇ ਵਿੱਚ ਗਵਰਨਰ ਸਾਹਿਬ ਦਾ ਵਿਚਾਰਿਆਂ ਦਾ ਕੋਈ ਖਾਸ ਅਸਰ ਰਸੂਖ ਰਹਿ ਨਹੀਂ ਜਾਂਦਾ। ਬਸ ਉਹ ਐਵੇਂ ਹੀ ਇੰਝ ਹੀ ਹੈ ਜਿਵੇਂ ਉਹ ਪੁਰਾਣੇ ਤੁਹਾਡੇ ਨਾਨੀ ਜਾਂ ਦਾਦੀ ਦੇ ਜਿਹੜੇ ਭਾਂਡੇ ਹੁੰਦੇ ਸਨ, ਮਤਲਬ ਪਰਾਤਾਂ ਵੱਡੀਆਂ ਜਿਹੜੀਆਂ ਪਿੱਤਲ ਦੀਆਂ, ਉਹ ਉੱਤੇ ਪੜਛੱਤੀ 'ਤੇ ਰੱਖੀਆਂ ਹੁੰਦੀਆਂ ਸਨ, ਕਦੇ ਕਦਾਈ ਉਹਨਾਂ ਨੂੰ ਕੱਢ ਕੇ ਕਲੀ ਛਲੀ ਕਰਾ ਲੈਂਦੇ ਸਨ। ਇਸੇ ਤਰੀਕੇ ਨਾਲ ਗਵਰਨਰ ਸਾਹਿਬ ਦੀ ਵੀ ਲੋੜ 23 ਮਾਰਚ ਨੂੰ ਇੱਕ ਵਾਰੀ ਅਤੇ ਇੱਕ ਵਾਰੀ 14 ਅਗਸਤ ਨੂੰ ਪੈਂਦੀ ਹੈ, 2 ਵਾਰੀ ਸਾਲ ਦੇ ਵਿੱਚ। ਅਤੇ ਕੱਪੜਾ ਛਪੜਾ ਮਾਰ ਕੇ ਗਵਰਨਰ ਸਾਹਿਬ ਦੇ ਉੱਤੇ ਜ਼ਰਾ ਉਹਨਾਂ ਨੂੰ ਸਿੱਧਾ ਪੱਧਰਾ ਕਰਕੇ ਉਸ ਵੇਲੇ ਜਿਵੇਂ ਉਹ ਭਾਂਡੇ ਥੱਲੇ ਲਾਈ ਦੇ ਨੇ ਪੜਛੱਤੀ ਤੋਂ, ਅਤੇ ਉਹ ਸਿੱਧਾ ਪੱਧਰਾ ਕਰਕੇ ਅਤੇ ਫਿਰ ਉਹਨਾਂ ਨੂੰ ਬਾਅਦ 'ਚ ਪੜਛੱਤੀ 'ਤੇ ਟੰਗ ਦੇਈਦਾ। ਹੁਣ ਗਵਰਨਰ ਸਾਹਿਬ ਜ਼ਾਹਿਰ ਹੈ ਇੱਕ ਅਹੁਦਾ ਤਾਂ ਹੈ, ਲੇਕਿਨ ਸਿਆਸੀ ਬੰਦੇ ਜਿਹੜੇ ਨੇ ਪਾਕਿਸਤਾਨ ਦੇ ਵਿੱਚ ਇਹ ਵੀ ਬੜਾ ਰੌਲਾ ਹੈ। ਕੁਝ ਬੰਦੇ ਜਿਹੜੇ ਨੇ ਉਹ ਇੱਜ਼ਤ ਭਾਲਦੇ ਫਿਰਦੇ ਨੇ ਕਿਸੇ ਤਰ੍ਹਾਂ ਵੀ ਲੱਭੇ, ਮਤਲਬ ਕੋਈ ਅਹੁਦਾ ਵੀ ਹੋਵੇ ਉਹਨਾਂ ਨੂੰ ਕੋਆਰਡੀਨੇਟਰ ਲਾ ਦਿਓ, ਕੋਈ ਸ਼ੈ ਵੀ ਲਾ ਦਿਓ, ਬੇਸ਼ੱਕ ਉਹਨਾਂ ਨੂੰ ਐਵੇਂ ਹੀ ਲਾ ਦਿਓ, ਉਹਨਾਂ ਨੂੰ ਕਹੋ ਜੀ ਇਹ ਐਵੇਂ ਹੀ ਨੇ ਗਵਰਨਰ ਸਾਹਿਬ ਦੇ, ਉਹ ਫਿਰ ਵੀ ਰਾਜ਼ੀ ਹੋ ਜਾਂਦੇ ਨੇ। ਉਹ ਚੁੱਕੀ ਫਿਰਦੇ ਨੇ ਉਹ ਲੈਟਰ ਜਿਹੜਾ ਔਰ ਉਹਨੂੰ ਵੇਚ ਵੂਚ ਲੈਂਦੇ ਨੇ ਕਿਸੇ ਤਰੀਕੇ 'ਤੇ। ਹੁਣ ਗਵਰਨਰ ਸਾਹਿਬ ਦੇ ਮੀਡੀਆ ਕੋਆਰਡੀਨੇਟਰ ਇਹ ਕੋਈ ਅਹੁਦਾ ਨਹੀਂ ਹੈ, ਮਤਲਬ ਇਹਦੀ ਕੋਈ ਜਗ੍ਹਾ ਮੁਸ਼ੀਰ ਵਜ਼ੀਰ ਜਿਹੜੇ ਹੁੰਦੇ ਨੇ ਉਹ ਅਹੁਦੇ ਹੁੰਦੇ ਨੇ, ਇਹ ਕੋਈ ਅਹੁਦਾ ਨਹੀਂ ਹੈ, ਲੇਕਿਨ ਜ਼ਾਹਿਰ ਹੈ ਇੱਕ ਟਾਈਟਲ ਹੈ, ਇੱਜ਼ਤ ਦੇ ਨਾਲ ਉਹ ਆਪਣਾ ਦੱਸੇਗਾ ਜੀ ਮੈਂ ਗਵਰਨਰ ਪੰਜਾਬ ਦਾ ਮੀਡੀਆ ਕੋਆਰਡੀਨੇਟਰ ਹੈ। ਮੁਹੰਮਦ ਉਮੈਰ ਸਾਹਿਬ ਕਹਿੰਦੇ ਨੇ ਵੀ ਇਹ ਅਹੁਦਾ ਵੇਚ ਦਿੱਤਾ ਗਿਆ 7 ਕਰੋੜ ਰੁਪਈਏ 'ਚ। ਹਾਂਜੀ, ਕਿੰਨੇ 'ਚ? 7 ਕਰੋੜ ਰੁਪਈਏ 'ਚ। ਰਕਮ ਨਾ ਮਿਲਣ 'ਤੇ ਮੀਡੀਆ ਕੋਆਰਡੀਨੇਟਰ 'ਤੇ ਚੈੱਕ ਡਿਸਆਨਰ ਕਰਨ ਦਾ ਮੁਕੱਦਮਾ ਦਰਜ ਕਰਾਤਾ। ਬੱਲੇ ਵੀ, ਮਤਲਬ ਕਿ ਰਿਸ਼ਵਤ ਦੇ ਜਿਹੜੇ ਪੈਸੇ ਸਨ, ਮੈਂ ਮੁਬੈਨਾ ਤੌਰ 'ਤੇ ਕਹਾਂਗਾ, ਇਹ ਰਿਪੋਰਟ ਕਰ ਰਹੇ ਨੇ ਮੁਹੰਮਦ ਉਮੈਰ ਸਾਹਿਬ, ਅਤੇ ਉਹਨਾਂ ਨੂੰ ਹੀ ਪਤਾ, ਉਹਨਾਂ ਦੀ ਸਟੋਰੀ ਹੈ, ਅਸੀਂ ਤਾਂ ਉਹ ਰਿਪੋਰਟ ਕਰ ਰਹੇ ਇੱਥੇ। ਉਹਨਾਂ ਦੇ ਮੁਤਾਬਕ ਜਿਹੜਾ 7 ਕਰੋੜ ਦਾ ਚੈੱਕ ਸੀ ਇਹ ਰਿਸ਼ਵਤ ਦੇ ਤੌਰ 'ਤੇ ਦਿੱਤਾ ਗਿਆ ਸੀ। ਉਹ ਜਿਹੜੇ ਸ਼ੇਰ ਬੱਗੇ ਨੇ ਦਿੱਤਾ ਸੀ ਉਹਨੇ ਜ਼ਾਹਿਰ ਹੈ ਇਹ ਚੈੱਕ ਜਿਹੜਾ ਉਹ ਪਿੱਛੇ ਅਕਾਊਂਟ 'ਚ ਪੈਸੇ ਨਹੀਂ ਹੋਣੇ, ਉਹਨੇ ਕਿਹਾ ਨੋਟੀਫਿਕੇਸ਼ਨ ਫੜੋ, ਉਹਦੇ ਬਾਅਦ ਚੈੱਕ ਨਹੀਂ ਕਲੀਅਰ ਹੋਏਗਾ ਤਾਂ ਦੱਸਾਂਗੇ ਕਿ ਜਨਾਬ ਮੈਂ ਵੀ ਜਾਲੇ ਹੈ ਪੁੱਟੋ, ਜ਼ਿੰਦਾ ਹੈ ਪੁੱਟੋ, ਜ਼ਿੰਦਾ ਹੈ। ਅਤੇ ਮੈਂ ਕਹਾਂਗਾ ਕਿ ਜਨਾਬ ਨਹੀਂ ਇਹ ਪੈਸੇ ਹੁਣ ਕਰ ਦਿੱਤਾ, ਮੇਰਾ ਨੋਟੀਫਿਕੇਸ਼ਨ ਮੈਨੂੰ ਕੰਮ ਕਰਨ ਦਿਓ। ਕੰਮ ਉੱਥੇ ਤਾਂ ਕਰਨਾ ਕੋਈ ਨਹੀਂ, ਤੁਹਾਨੂੰ ਪਤਾ ਨੋਟੀਫਿਕੇਸ਼ਨ ਉਸ ਚੌਧਰੀ ਨੇ ਵੀ ਵੇਚਣਾ ਹੀ ਹੈ। ਵੇਚਣਾ ਕਿਵੇਂ ਕਿ ਉਹ ਕਦੀ ਕਿਸੇ ਐਸਪੀ ਦੇ ਦਫ਼ਤਰ ਜਾਏਗਾ, ਕਦੀ ਕਿਸੇ ਐਸਐਸਪੀ ਦੇ ਜਾਏਗਾ, ਕਦੀ ਕਿਸੇ ਡੀਸੀ ਦੇ ਜਾਏਗਾ, ਉੱਥੇ ਨੂੰ ਕੁਰਸੀ ਲੱਭ ਜਾਏਗੀ ਬਹਿਣ ਨੂੰ, ਬਸ ਪਿੰਡ ਦੇ ਵਿੱਚ ਉਹਦੀ ਟਹਿਲ ਸੇਵਾ ਬਣ ਜਾਏਗੀ। ਅਤੇ ਇਹ ਇਸੇ ਚੱਕਰ ਜੀ ਕਿਸੇ ਦੇ ਬੰਦੇ ਥਾਣੇ ਤੋਂ ਚੜਾਏਗਾ, ਕਿਸੇ ਦਾ ਕੋਈ ਹੋਰ ਮਾਮਲਾ ਸਿੱਧਾ ਕਰਾਏਗਾ, ਅਤੇ ਉਹ ਜਿਹੜੀ ਰੱਸਾਗੀਰੀ ਹੁੰਦੀ ਹੈ ਉਹਦੇ ਵਿੱਚ ਫਿਰ ਪੈਸੇ ਪੂਸੇ ਬਣ ਜਾਂਦੇ ਨੇ ਬੰਦਿਆਂ ਦੇ, ਅਤੇ ਉਹ ਆਪਣੇ ਪੈਸੇ ਪੂਰੇ ਕਰ ਲਏਗਾ। ਪਰ 7 ਕਰੋੜ ਦਾ ਉਹਨੇ ਚੈੱਕ ਦਿੱਤਾ ਸੀ। ਫਿਰ ਆਂਦੇ ਉਹ ਪਾਕਿਸਤਾਨ ਤਰੱਕੀ ਨਹੀਂ ਕਰਦਾ, ਤਰੱਕੀ ਤਾਂ ਬੜੀ ਕਰੀ ਖਲੋਤਾ। ਬੰਦੇ ਦੇ ਅਕਾਊਂਟ 'ਚ ਪੈਸੇ ਕੋਈ ਨਹੀਂ ਸੀ, ਉਹਨੇ ਚੈੱਕ ਦੇ ਦਿੱਤਾ ਕਿ ਜੀ ਮੇਰੀ ਅਪਾਇੰਟਮੈਂਟ ਤਾਂ ਕਰੋ ਨਾ। ਅਪਾਇੰਟਮੈਂਟ ਹੋ ਗਈ ਜਾਂ ਨਹੀਂ ਹੋਈ, ਚੈੱਕ ਜਿਹੜਾ ਉਹ ਡਿਸਆਨਰ ਹੋ ਗਿਆ। ਉਹ ਬੈਂਕ ਨੇ ਕਿਹਾ ਜੀ ਇਹਦੇ ਵਿੱਚ ਪੈਸੇ ਨਹੀਂ। ਹੁਣ ਬੰਦੇ ਇੱਥੇ ਰੁਕੇ ਨਹੀਂ, ਉਹ ਆਉਂਦੇ ਨੇ ਕਿ ਜੀ ਹਸਨ ਮੁਰਤਜ਼ਾ ਅਤੇ ਅਜਾਸਮ ਸ਼ਰੀਫ ਦੇ ਉੱਤੇ ਸੰਗੀਨ ਇਲਜ਼ਾਮਾਤ ਨੇ ਔਰ ਬੰਦੇ ਦੇ ਉੱਤੇ ਮੁਕੱਦਮਾ ਕਰਵਾ ਦਿੱਤਾ ਗਿਆ। ਮੈਨੂੰ ਨਹੀਂ ਪਤਾ ਵੀ ਕਿਹੜੇ ਅਕਲਮੰਦ ਨੇ ਮੁਕੱਦਮਾ ਕਰਵਾਇਆ, ਪਰ ਬੜਾ ਬੇਵਕੂਫ ਸੀ ਜਿਹਨੇ ਰਿਸ਼ਵਤ ਦੇ ਪੈਸਿਆਂ ਦਾ ਮੁਕੱਦਮਾ ਕਰਵਾਇਆ। ਇਹ ਹਾਲਾਤ ਜੇ ਪੀਪਲਸ ਪਾਰਟੀ ਪੰਜਾਬ ਦੇ, ਮੈਂ ਹੀ ਆਖਾਂਗਾ ਵੀ ਭਰਾ ਮੇਰਿਓ, ਜੇ ਅਗਰ ਤੁਹਾਨੂੰ ਜ਼ਰਦਾਰੀ ਸਾਹਿਬ ਉੱਥੋਂ ਮਾਲ ਪਾਣੀ ਨਹੀਂ ਦਿੰਦੇ, ਚੰਗੇ ਭਲੇ ਸਿਆਣੇ ਬੰਦੇ ਨੇ ਤੁਹਾਡੇ ਕੋਲ, ਨਦੀਮ ਅਫਜ਼ਲ ਚੰਦ ਸਾਹਿਬ, ਉਹਨਾਂ ਨਾਲ ਲਓ, ਜ਼ਰਦਾਰੀ ਸਾਹਿਬ ਦੇ ਕੋਲ ਜਾਓ, ਉਹਨਾਂ ਨੂੰ ਕਹੋ ਵੀ ਸਾਡਾ ਨਿਕਾਲ ਤੋੜੋ ਕਿਸੇ ਤਰੀਕੇ ਨਾਲ।
ਨਿਕਾਲ ਤੁਹਾਨੂੰ ਪਤਾ ਪਾਣੀ ਜਿਹੜੇ ਲਾਉਂਦੇ ਨੇ ਜ਼ਿਮੀਂਦਾਰ ਉਹਨਾਂ ਨੂੰ ਪਤਾ ਨਿਕਾਲ ਤੋੜਨਾ ਕੀ ਹੁੰਦਾ। ਕੋਈ ਮੇਰਾ ਮਤਲਬ ਕਿ ਕੋਈ ਚਲੋ ਮਲਾਈ ਨਹੀਂ ਤੇ ਕੋਈ ਮੇਰਾ ਮਤਲਬ ਛਿੱਡੀ ਦੇ ਦਿਓ। ਛਿੱਡੀ ਕੀ ਹੁੰਦੀ? ਉਹ ਜਿਸ ਵੇਲੇ ਤੁਸੀਂ ਲੱਸੀ ਦੇ ਥੱਲੇ ਬੈਠੀ ਹੁੰਦੀ, ਮੱਖਣ ਕੱਢ ਲੈਂਦੇ ਹੋ ਨਾ, ਫਿਰ ਲੱਸੀ 'ਚ ਥੱਲੇ ਛਿੱਡੀ ਰਹਿ ਜਾਂਦੀ ਹੈ। ਇਹ ਹੁਣ ਪਤਾ ਨਹੀਂ ਆਪਣੇ ਆਪਣੇ ਇਲਾਕੇ 'ਚ ਉਹਨੂੰ ਕੀ ਆਖਦੇ ਨੇ। ਅਤੇ ਚਲੋ ਮੱਖਣ ਨਹੀਂ ਦੇਣਾ, ਮੱਖਣ ਬਿਲਾਵਲ ਹੋਣੀ ਖਾ ਜਾਂਦੇ ਨੇ ਜਾਂ ਉੱਥੇ ਸਿੰਧ ਵਾਲੇ ਖਾ ਜਾਂਦੇ ਨੇ ਸਾਰੇ। ਪੀਪਲਜ਼ ਪਾਰਟੀ ਨੂੰ ਤਾਂ ਉਹੀ ਲੱਭਾ ਹੋਇਆ ਨਾ, ਪੰਜਾਬ ਦਾ ਮੱਖਣ ਜ਼ਾਹਿਰ ਹੈ ਨੂਨ ਲੀਗ ਵਾਲੇ ਖਾਣ ਡਏ ਨੇ। ਅਤੇ ਉਹਨਾਂ ਨੂੰ ਅਗਰ ਮੱਖਣ ਨਹੀਂ ਲੱਭਣ ਡਿਆ ਤਾਂ ਛਿੱਡੀ ਦੇ ਦਿਓ ਕਮ ਅਜ਼ ਕਮ। ਮਤਲਬ ਚਲੋ ਹੋਰ ਕੋਈ ਨਹੀਂ, ਸ਼ੋਰਾ ਹੀ ਦੇ ਦਿਓ, ਸ਼ੋਰਾ ਹੀ ਪੀ ਲੈਣ ਹਸਨ ਮੁਰਤਜ਼ਾ ਹੋਣੀ। ਮੇਰਾ ਮਤਲਬ ਹਸਨ ਮੁਰਤਜ਼ਾ ਜਿਹੜਾ ਉਹ ਬੰਦਾ ਠੀਕ ਹੈ, ਕੜਕ ਗੱਲ ਕਰਦਾ, ਯਕੀਨ ਕਰੋ ਇਹਨੂੰ ਚੰਗਾ ਸ਼ੋਰਾ ਪਵਾ ਦਿਓਗੇ, ਇਹਨੇ ਫਿਰ ਵੀ ਮੁੱਛਾਂ ਤਾਹ ਕਰਕੇ ਇੰਝ ਹੀ ਗੱਲ ਕਰਨੀ ਹੈ ਵੀ ਇਹਨੇ ਕੁੱਕੜ ਦੀਆਂ ਲੱਤਾਂ ਖਾਧੀਆਂ ਨੇ, ਉਹ ਵੀ ਦੇਸੀ ਕੁੱਕੜ ਦੀਆਂ। ਬਲਕਿ ਇਹਨੇ ਇੱਕ ਲੱਤ ਚੁੱਕ ਕੇ ਤੁਰਨਾ ਸ਼ੁਰੂ ਕਰ ਦੇਣਾ ਹਸਨ ਮੁਰਤਜ਼ਾ ਸਾਹਿਬ ਨੇ। ਮੈਂ ਤੁਹਾਨੂੰ ਦੱਸ ਦਿਆਂ ਬੰਦਾ ਬੜਾ ਘੈਂਟ ਹੈ, ਮਤਲਬ ਕਿ ਬੜਾ ਖੜਪੈਂਚ ਬੰਦਾ ਹੈ। ਤੁਸੀਂ ਇਹਨੂੰ ਬਿਲਕੁਲ ਹੀ ਜ਼ਲੀਲੋ ਖੁਆਰ ਕਰਾਉਣ ਡਏ ਹੋ। ਜਿਹੜੀਆਂ ਖਬਰਾਂ ਕੋਈ ਯਾਰ ਕਰਨ ਵਾਲੀਆਂ ਗੱਲਾਂ ਨੇ ਕਿ 7 ਕਰੋੜ ਦੀ ਰਿਸ਼ਵਤ ਦਾ ਚੈੱਕ ਆਇਆ, ਜਿਸ ਤਰ੍ਹਾਂ ਮੁਹੰਮਦ ਉਮੈਰ ਸਾਹਿਬ ਕਹਿ ਰਹੇ ਨੇ, ਅਤੇ ਚੈੱਕ ਹੀ ਡਿਸਆਨਰ ਹੋ ਗਿਆ। ਮਤਲਬ ਚਲੋ ਠੀਕ ਹੈ, ਤੁਹਾਡੇ MP ਨੇ ਹਸਨ ਮੁਰਤਜ਼ਾ ਸਾਹਿਬ, ਜਾਂ ਪਹਿਲੇ ਵੀ MP ਰਹੇ ਨੇ। ਇੰਝ ਨਾ ਕਰੋ ਯਾਰ, ਇੰਝ ਬੰਦਿਆਂ ਨੂੰ ਇੰਨਾ ਬੇਇੱਜ਼ਤ ਨਾ ਕਰੋ। ਮੇਰਾ ਜਿਹੜੇ ਸਾਡੇ ਨਦੀਮ ਅਫਜ਼ਲ ਚੰਦ ਸਾਹਿਬ ਨੇ, ਉਹ ਲੀਡਰ ਨੇ ਪੰਜਾਬ ਦੇ ਪੀਪਲਜ਼ ਪਾਰਟੀ ਦੇ, ਕਾਇਰਾ ਸਾਹਿਬ ਨੇ, ਮੇਰੀ ਉਹਨਾਂ ਕੋਲੋਂ ਗੁਜ਼ਾਰਿਸ਼ ਹੈ ਕਿ ਨਾ ਯਾਰ ਬੰਦਿਆਂ ਨੂੰ ਇੰਝ ਨਾ ਕਰੋ, ਤੁਹਾਡੀ ਮਿਹਰਬਾਨੀ, ਚੰਦਾ ਇਕੱਠਾ ਕਰ ਲਓ। ਅਗਰ ਮਾਮਲਾਤ ਬਹੁਤੇ ਖਰਾਬ ਨੇ, ਚੰਦਾ ਇਕੱਠਾ ਕਰੋ। ਔਰ ਯਕੀਨ ਕਰੋ, ਮੈਂ ਤੁਹਾਨੂੰ ਸੱਚੀ ਗੱਲ ਦੱਸਣ ਡਿਆ ਵੀ ਇਹਨਾਂ ਨੂੰ ਤੁਸੀਂ ਬੋਟੀਆਂ ਨਹੀਂ ਵੀ ਖਵਾ ਸਕਦੇ ਨਾ, ਸ਼ੋਰਾ ਪਿਆ ਦਿਓ, ਇਹ ਸ਼ੋਰਾ ਪੀ ਕੇ ਵੀ ਤੁਹਾਡੀਆਂ ਬੜਕਾਂ ਮਾਰਨਗੇ। ਔਰ ਇਹੋ ਜਿਹੀਆਂ ਬੜਕਾਂ ਮਾਰਨਗੇ ਕਿ ਬੰਦੇ ਕਹਿਣਗੇ ਕਿ ਯਾਰ ਇਹ ਤਾਂ ਠੱਲ ਪਾ ਦਿੱਤੀ ਇਹਨਾਂ ਨੇ। ਖੈਰ ਜੀ, ਅਗਲੀ ਖਬਰ 'ਤੇ ਚੱਲਦੇ। ਅਗਲੀ ਖਬਰ ਜਿਹੜੀ ਉਹ ਵੀ ਉਹ ਨੂਨ ਲੀਗ ਵਾਲਿਆਂ ਦੀ ਕਾਰਵਾਈ ਹੈ। ਚੀਨੀ ਦੇ ਉੱਤੇ ਅਰਬਾਂ ਡਾਲਰ ਦੀ ਜਾਂ ਅਰਬਾਂ ਰੁਪਈਆਂ ਦੀ ਕਮਾਈ ਹੋਣੇ, ਸਾਨੂੰ ਨਹੀਂ ਪਤਾ ਅਰਬਾਂ ਡਾਲਰਾਂ ਦੀ ਹੈ ਜਾਂ ਰੁਪਈਆਂ ਦੀ ਹੈ, ਕਿਉਂਕਿ ਲੰਮੀ ਕਮਾਈ ਹੁੰਦੀ ਹੈ ਚੀਨੀ ਦੇ ਉੱਤੇ। ਅਤੇ ਇਹ ਹੁਣ ਪਤਾ ਨਹੀਂ ਕਿ ਕਿੰਨੀ ਕੁ ਹੋਈ ਹੋਣੀ। ਸ਼ਹਬਾਜ਼ ਸ਼ਰੀਫ ਹਕੂਮਤ ਨੇ 7,50,000 ਟਨ ਚੀਨੀ ਜਿਹੜੀ ਹੈ ਉਹ ਮੁਲਕ ਤੋਂ ਬਾਹਰ ਭੇਜਣ ਦੀ ਇਜਾਜ਼ਤ ਦਿੱਤੀ। ਔਰ ਇਜਾਜ਼ਤ ਦੀ ਵਜ੍ਹਾ ਇਹ ਸੀ ਕਿ ਸ਼ੂਗਰ ਮਿਲਜ਼ ਨੇ ਕਿਹਾ ਜੀ ਅਜ਼ਾਫੀ ਚੀਨੀ ਪਈ ਹੈ, ਬਾਹਰ ਘੱਲੋ, ਮੁਲਕ ਦੀ ਜ਼ਰੂਰਤ ਦੇ ਮੁਤਾਬਕ ਬਿਲਕੁਲ ਚੀਨੀ ਭਰਪੂਰ ਪਈ ਹੈ। ਹੁਣ ਜਦੋਂ ਅਸੀਂ ਆਨੇ ਵੀ ਸ਼ੂਗਰ ਮਿਲਾਂ ਨੇ, ਤੇ ਸ਼ੂਗਰ ਮਿਲਾਂ ਕਿਹਦੀਆਂ ਨੇ? ਇਹਨਾਂ ਦੀਆਂ ਹੀ ਨੇ ਨਾ, ਸ਼ਹਬਾਜ਼ ਸ਼ਰੀਫ ਐਂਡ ਕੋ, ਇਹ ਸਾਰਾ ਜਿਹੜਾ ਪੂਰਾ ਉਤਲੇ ਦਾ ਅਲੀਟ ਹੈ ਜੋ ਅਸ਼ਰਾਫੀਆ, ਉਹਨਾਂ ਦੀਆਂ ਹੀ ਨੇ। ਪਹਿਲਾਂ 7,50,000 ਟਨ ਚੀਨੀ ਬਾਹਰ ਘੱਲੀ। ਜਦੋਂ ਚੀਨੀ ਬਾਹਰ ਘੱਲਦੇ ਨੇ ਨਾ, ਉਦੋਂ ਹੁਕੂਮਤ ਉਹ 'ਚ ਸਬਸਿਡੀ ਵੀ ਦਿੰਦੀ ਹੈ। ਮਤਲਬ ਤੁਹਾਡੇ ਸਾਡੇ ਟੈਕਸ ਦੇ ਪੈਸੇ ਇਹਨਾਂ ਨੂੰ ਐਕਸਪੋਰਟ ਕਰਨ 'ਤੇ ਵੀ ਦਿੱਤੇ ਜਾਂਦੇ ਨੇ, ਇਹਨਾਂ ਦੀਆਂ ਜੇਬਾਂ ਭਰਦੀਆਂ ਨੇ। ਉਸ ਤੋਂ ਬਾਅਦ ਹੁਣ 5 ਲੱਖ ਟਨ ਚੀਨੀ ਜਿਹੜੀ ਹੈ ਉਹ ਬਰਾਮਦ ਕੀਤੀ ਜਾ ਰਹੀ ਹੈ, ਮਤਲਬ ਮੰਗਵਾਈ ਜਾ ਰਹੀ ਹੈ। ਪਾਕਿਸਤਾਨ ਚੀਨੀ ਥੁੜ ਗਈ ਹੈ। 190 ਰੁਪਏ ਕਿਲੋ ਇਸ ਵੇਲੇ ਚੀਨੀ ਵਿਕ ਰਹੀ ਹੈ। ਔਰ ਇਮਰਾਨ ਖਾਨ ਦੇ ਜ਼ਮਾਨੇ ਦੇ ਵਿੱਚ ਇਹ ਇਕੱਲੇ 90 ਰੁਪਏ ਵੀ ਨਹੀਂ ਸੀ, ਨਾਲ ਜਿਹੜਾ 100 ਜੁੜਿਆ ਉਹ ਵੀ ਨਹੀਂ ਸੀ। ਫਿਰ ਆਉਂਦੇ ਨੇ ਮਹਿੰਗਾਈ ਘਟ ਗਈ ਹੈ, ਮੁਲਕ ਤਰੱਕੀ ਕਰਨ ਡਿਆ ਹੈ, ਅਤੇ ਬਾਜੀ ਦੱਸਦੀ ਹੈ ਵੀ ਹੁਣ ਟਮਾਟਰ ਵੀ ਸਸਤੇ ਹੋ ਗਏ ਨੇ, ਅਤੇ ਫਲਾਨੀ ਸ਼ੈ ਵੀ ਸਸਤੀ ਹੋ ਗਈ ਹੈ। ਬਾਜੀ ਤਾਂ ਇੰਝ ਦੱਸਦੀ ਹੈ ਵੀ ਮੈਨੂੰ ਤਾਂ ਇਹ ਲੱਗਦਾ ਵੀ ਕਿਤੇ ਪਰਲੇ ਪਾਸਿਓਂ ਵਾਹਗਾ ਦੇ ਉੱਤੇ ਆ ਕੇ ਸਿੱਖ ਸਾਰੇ ਲਾਈਨ ਬਣਾ ਕੇ ਨਾ ਖੜੇ ਹੋ ਜਾਣ, ਅਤੇ ਇੱਧਰ ਰੋੜੇ ਮਾਰਨ ਵੀ ਚੌਧਰੀ ਸਾਹਿਬ ਹੈ ਇੱਧਰ ਮੇਰੇ ਕੋਲੋਂ ਪੈਸੇ ਫੜਿਓ 250 ਰੁਪਈਆ, ਮੈਨੂੰ ਜਿਹੜਾ ਨਾ ਕੋਈ ਸ਼ੇਰ ਬਤਾਊਂ, ਮਤਲਬ ਕਿ ਜਿਹੜੇ ਉਹਨੂੰ ਤੁਸੀਂ ਭੱਠੇ ਵੀ ਆਖਦੇ ਨੇ ਕੁਛ ਇਲਾਕਿਆਂ ਦੇ ਵਿੱਚ, ਉਹਨੂੰ ਜਨਾਬ ਬਰਿੰਜਲ ਅੰਗਰੇਜ਼ੀ 'ਚ ਵੀ ਆਖਦੇ ਨੇ, ਉਹਨੂੰ ਬੈਂਗਣ ਵੀ ਆਖਦੇ ਨੇ, ਅਤੇ ਉਹਨੂੰ ਐਗ ਪਲਾਂਟ ਵੀ ਆਖਦੇ ਨੇ। ਅਤੇ ਉਹ ਬਹਰਹਾਲ ਕੋਈ ਬੰਦਾ ਆਖੇ ਕਿ ਜਨਾਬ ਮੈਨੂੰ ਸੇਰ ਜਿਹੜੇ ਉਹ ਬਤਾਊਂ ਦੇ ਦਿਓ, ਕੋਈ ਸੇਰ ਜਿਹੜੇ ਉੱਧਰੋਂ ਟਮਾਟਰ ਦੇ ਦਿਓ, ਨਾਲ ਪਿਆਜ਼ ਦੇ ਦਿਓ, ਅਤੇ ਧਨੀਆ ਵੀ ਨਾਲ ਪਵਾ ਦਿਓ, ਅਤੇ 250 ਰੁਪਈਆ ਉੱਧਰੋਂ ਕੋਈ ਬੰਦਾ ਫੜਾਉਣ, ਅਤੇ ਕਿਤੇ ਇੰਡੀਆ ਵਾਲੇ ਲਾਈਨ ਬਣਾ ਕੇ ਨਾ ਖੜੇ ਹੋ ਜਾਣ ਜਿੰਨੀ ਇੱਥੇ ਮਹਿੰਗਾਈ ਘਟੀ ਹੈ। ਮੈਨੂੰ ਤਾਂ ਪਰੇਸ਼ਾਨੀ ਪਾਕਿਸਤਾਨ ਦੀ ਨੈਸ਼ਨੈਲਿਟੀ ਨਾਲ ਲੋਕੀ ਲੈਣ ਸ਼ੁਰੂ ਕਰ ਦੇਣ, ਜਿੰਨਾ ਬਾਜੀ ਮਰੀਮ ਦੱਸਣ ਡਈ ਹੈ ਕਿ ਮਹਿੰਗਾਈ ਬਿਲਕੁਲ ਖਤਮ ਹੋ ਗਈ ਹੈ। ਅਤੇ ਇਹ ਵੀ ਜ਼ਰਾ ਤੁਸੀਂ ਕੌਮੈਂਟਸ ਦੇ ਵਿੱਚ ਦੱਸਿਓ ਜਿਹੜੇ ਪਾਕਿਸਤਾਨ ਤੋਂ ਸਾਡਾ ਵੀਲੌਗ ਸੁਣਦੇ ਨੇ ਕਿ ਮਹਿੰਗਾਈ ਕਿੰਨੀ ਕੁ ਘਟੀ ਜੇ। ਇਹ ਜ਼ਰਾ ਰੇਟ ਸ਼ੇਟ ਜ਼ਰਾ ਦੱਸਿਓ। ਇਮਰਾਨ ਖਾਨ ਦੀ ਹਕੂਮਤ ਦੇ ਵੇਲੇ ਦੇ, ਇਮਰਾਨ ਖਾਨ ਦੀ ਹਕੂਮਤ ਚੇਤੇ ਰੱਖਿਓ ਵੀ 2022 ਦੇ ਅਪ੍ਰੈਲ 'ਚ ਮੁੱਕ ਗਈ ਸੀ। ਉਦੋਂ ਰੇਟ ਕੀ ਸਨ ਅਤੇ ਹੁਣ ਰੇਟ ਕੀ ਨੇ? ਜ਼ਰਾ ਮਿਹਰਬਾਨੀ ਕਰਕੇ ਕੌਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਇਹ ਹੁਣ ਜਿਹੜੀ ਦਿਹਾੜੀ ਇਹਨਾਂ ਨੇ ਲਾਈ ਹੈ ਸ਼ੂਗਰ ਮਿਲਾਂ ਦੀ, ਇਹ ਇਹਨਾਂ ਦੇ ਆਪੇ ਹੀ ਉੱਤੇ ਹਕੂਮਤ 'ਚ ਜਿਹੜੇ ਇਹ ਛੋਲਿਆਂ ਦੇ ਬੁੱਢ ਬੱਕਰਾ ਰਾਖੀਏ, ਇਹ ਆਪੇ ਹੀ ਖਾਈ ਜਾਂਦੇ ਨੇ, ਆਪੇ ਪੀ ਵੀ ਜਾਂਦੇ ਨੇ, ਅਤੇ ਤੁਹਾਨੂੰ ਇਹਨਾਂ ਨੇ ਲੰਮੀ ਬਾਟ ਪਾਇਆ। ਇਹਨੂੰ ਇਸੇ ਤੋਂ ਕਹਿੰਦੇ ਨੇ ਲਾਜਵਾਬ ਸਰਵਿਸ, ਬਾਕਮਾਲ ਲੋਕ, ਲਾਜਵਾਬ ਸਰਵਿਸ। ਅੱਛਾ ਜੀ, 200 ਯੂਨਿਟ ਦਾ ਜੁਰਮ। ਪਿਛਲੇ ਮਹੀਨੇ ਇੱਕ ਬੰਦੇ ਦੇ 174 ਯੂਨਿਟ ਸਨ, ਅਤੇ ਬਿੱਲ ਆਇਆ ਉਹਨੂੰ 1186 ਰੁਪਈਏ, ਫੀ ਯੂਨਿਟ ਕੀਮਤ ਸੀ 11 ਰੁਪਈਏ। ਇਹ ਗੌਰ ਨਾਲ ਸੁਣਨਾ ਤੁਸੀਂ, 174 ਯੂਨਿਟ ਖਰਚ ਕੀਤੇ ਸਨ, ਬਿੱਲ 1186 ਰੁਪਈਏ, ਫੀ ਯੂਨਿਟ ਕੀਮਤ 11 ਰੁਪਈਏ। ਇਸ ਮਹੀਨੇ ਉਸ ਗਰੀਬ ਨੇ ਸਿਰਫ ਬਾਲੇ ਨੇ 229 ਯੂਨਿਟ, ਸਿਰਫ 29 ਯੂਨਿਟ ਉੱਤੇ ਘਰ ਬੈਠਾ। ਉਹਦਾ ਬਿੱਲ ਆਇਆ ਜੇ 8887, ਮਤਲਬ 8887, 8 ਗੁਣਾ ਬਿੱਲ ਜਿਹੜਾ ਉਹ ਵੱਧ ਗਿਆ। ਫੀ ਯੂਨਿਟ ਕੀਮਤ ਜਿਹੜੀ ਉਹ 38 ਰੁਪਈਏ ਹੋ ਗਈ। ਬੱਲੇ ਉਹ ਸ਼ੇਰ ਬੱਗਿਓ, ਮੈਂ ਕਹਿੰਦਾ ਵੀ ਤਬਾਹੀ ਕਰ ਗਏ।
29 ਯੂਨਿਟ 200 ਤੋਂ ਉੱਤੇ ਹੋਏ ਨੇ ਤੇ ਉਹਨਾਂ ਇਹ ਜੁਰਮ ਜੇ। ਇਹ ਮੇਰਾ ਤਾਂ ਖਿਆਲ ਹੈ ਇਹ ਵੀ ਪਾਕਿਸਤਾਨ ਦੇ ਕਾਨੂੰਨ 'ਚ ਇੱਕ ਰੱਖ ਦਿਓ ਦਫਾ 200 ਯੂਨਿਟ, ਜਿਹੜੇ ਬੰਦੇ ਦੇ 200 ਯੂਨਿਟ ਤੋਂ ਉੱਤੇ ਹੋ ਜਾਣ ਉਹ ਤੇ ਦਫਾ ਲਾ ਦਿਓ। ਆਂਦੇ ਨੇ ਸਸਤਾ ਬਹੁਤ ਹੋ ਗਿਆ ਪਾਕਿਸਤਾਨ, ਬਾਜੀ ਦਾ ਪਾਕਿਸਤਾਨ ਬਹੁਤ ਸਸਤਾ ਹੋ ਗਿਆ ਭਾਈ, ਹੁਣ ਬਚਿਓ ਕਿਤੇ, ਇੰਨਾ ਸਸਤਾ ਮੈਂ ਤੁਹਾਨੂੰ ਕਿਹਾ ਕਿ ਕਿਤੇ ਲੋਕੀ ਇੱਥੋਂ ਦੀ ਸਟੈਪ ਜਿਹੜੀ ਹੈ ਨਾ ਉਹ ਨੈਸ਼ਨੈਲਿਟੀ ਨਾਲ ਲੈਂਦੇ ਫਿਰਨ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਇਮਰਾਨ ਖਾਨ ਸਾਹਿਬ ਜਦੋਂ ਕਹਿੰਦੇ ਸਨ ਕਿ ਮੈਂ ਐਸਟੈਬਲਿਸ਼ਮੈਂਟ ਨਾਲ ਗੱਲ ਕਰਨੀ ਹੈ, ਇਹ ਐਸਆਰ ਰਾਣਾ ਸਾਹਿਬ ਬੜੇ ਬਈ ਇਹ ਵੀ ਮੈਂ ਕਹਾਂਗਾ ਵੀ ਜਬਰਾਨ ਆਦਮੀ ਨੇ, ਬਹੁਤ ਜ਼ਬਰਦਸਤ ਤਜਜ਼ੀਆ ਕਰਦੇ ਨੇ ਔਰ ਚੰਗੇ ਖੁਰਾਕ ਦੇ ਨਾਲ ਗੱਲ ਕਰਦੇ ਨੇ, ਇਹਨਾਂ ਨੂੰ ਸੁਣਿਆ ਕਰੋ ਜ਼ਰੂਰ। ਐਸਆਰ ਰਾਣਾ ਸਾਹਿਬ ਨੇ ਕਿਹਾ ਹੈ ਕਿ ਜੀ ਇਮਰਾਨ ਖਾਨ ਸਾਹਿਬ ਜਦੋਂ ਕਹਿੰਦੇ ਸਨ ਕਿ ਮੈਂ ਗੱਲ ਕਰਨੀ ਹੈ ਐਸਟੈਬਲਿਸ਼ਮੈਂਟ, ਮਤਲਬ ਕਿ ਆਸਿਮ ਮੁਨੀਰ ਸਾਹਿਬ ਨਾਲ ਕਰਨੀ ਹੈ, ਕਿਉਂਕਿ ਅਸਲ ਤਾਕਤ ਉਹਨਾਂ ਕੋਲ ਹੈ, ਬਾਕੀ ਤੇ ਸਾਰੀਆਂ ਕਠਪੁਤਲੀਆਂ ਨੇ। ਤੇ ਉਹਨਾਂ ਨੂੰ ਉਹ ਕਹਿੰਦੇ ਨੇ ਵੀ ਇਹ ਨੂਨ ਵਾਲਿਆਂ ਨੂੰ ਤਾਂ ਮਿਰਚਾਂ ਲੱਗਦੀਆਂ ਹੀ ਲੱਗਦੀਆਂ ਸਨ, ਇਹ ਜਿਹੜੇ ਜਰਨੈਲੀ ਟਾਊਟ ਨੇ ਇਹਨਾਂ ਨੂੰ ਵੀ ਮਿਰਚਾਂ ਲੱਗਦੀਆਂ ਸਨ, ਜਿਹੜੇ ਸਾਫੀ ਬਰਾਦਰਾਨ, ਕੁਝ ਸਾਰੇ ਨਹੀਂ, ਜਿਹੜੇ ਕੁਝ ਜਰਨੈਲੀ ਟਾਊਟ ਨੇ। ਉਹਨਾਂ ਕਿਹਾ ਹੁਣ ਜਦੋਂ ਅਮਰੀਕਾ ਹੈ ਉਹਨੇ ਸਿੱਧਾ ਹੀ ਫੌਜ ਨਾਲ ਗੱਲ ਕੀਤੀ, ਆਰਮੀ ਚੀਫ ਨਾਲ ਗੱਲ ਕੀਤੀ, ਉਹਨਾਂ ਨੇ ਨਾ ਅਰਦਲੀ ਕਹਿ ਲਓ, ਲੇਲਾ ਕਹਿ ਲਓ, ਨਾ ਉਹਨੂੰ ਉਹਨਾਂ ਨੇ ਸੱਦਿਆ ਨਾ ਆਪਣਾ ਜ਼ਰਦਾਰੀ ਸਾਹਿਬ ਨੂੰ। ਔਰ ਦੂਜੀ ਗੱਲ ਇਹ ਹੈ ਕਿ ਜਿਹੜੇ ਆਪਣੇ ਫੀਲਡ ਮਾਰਸ਼ਲ ਸਾਹਿਬ ਨੇ ਉਹਨਾਂ ਨੇ ਵੀ ਕੋਈ ਓਲਾ ਛੋਲਾ ਨਹੀਂ ਰੱਖਿਆ, ਉਹ ਵੀ ਚਲੋ ਝਕਾਨੀ ਦੇਣ ਵਾਸਤੇ ਐਵੇਂ ਹੀ, ਉਹ ਜਿਵੇਂ ਕਈ ਵਾਰੀ ਫੁੱਫੜ ਨੂੰ ਨਾਮ ਹੀ ਪੁੱਛਣਾ ਹੋਵੇ, ਪਰ ਜੇ ਕਿਤੇ ਮੇਰਾ ਮਤਲਬ ਰਿਸ਼ਤਾ ਕਰਨਾ ਹੋਵੇ ਤਾਂ ਫੁੱਫੜ ਨੂੰ ਵੀ ਚਿੱਟੇ ਕੱਪੜੇ ਪਵਾ ਕੇ ਨਾਲ ਲੋਕ ਲੈ ਜਾਂਦੇ ਨੇ, ਉੱਥੇ ਆਪਣਾ ਹੁੱਕੇ ਦੀ ਨੜੀ ਨੂੰ ਫੜ ਕੇ ਸੂਟੇ ਛੂਟੇ ਮਾਰਦਾ ਅਤੇ ਉਹਨੂੰ ਪੁੱਛਦੇ ਨੇ ਵੀ ਫਿਰ ਫੁੱਫੜਾ ਠੀਕ ਹੀ ਹੈ ਨਾ, ਤੇਰੀ ਬੜੀ ਤਾਰੀਫ ਕਰਨ ਡਏ ਸੀ ਇਹ ਬੰਦੇ, ਅਤੇ ਫੁੱਫੜਾਂ ਦਾ ਅੱਛਾ ਬੰਦੇ ਫਿਰ ਮੈਨੂੰ ਠੀਕ ਲੱਗਦੇ ਨੇ, ਅਤੇ ਬਸ ਆਉਂਦੇ ਨੇ ਫਿਰ ਤੂੰ ਹੀ ਕੀਤਾ ਰਿਸ਼ਤਾ, ਤੇਰੇ ਸਿਰ 'ਤੇ ਪੱਗ ਹੈ, ਅਤੇ ਫੁੱਫੜ ਵੀ ਰਾਜ਼ੀ ਹੋ ਕੇ ਆ ਜਾਂਦਾ। ਹਾਲਾਂਕਿ ਫੁੱਫੜ ਦਾ ਕੰਮ ਕੋਈ ਨਹੀਂ ਹੁੰਦਾ, ਮੁੰਡੇ ਕੁੜੀ ਦੀ ਪਹਿਲਾਂ ਹੀ ਗਿਟਮਿਟ ਹੁੰਦੀ ਹੈ, ਰਿਸ਼ਤਾ ਪਹਿਲਾਂ ਹੀ ਤੈਅ ਹੋਇਆ ਹੁੰਦਾ। ਇਹ ਬਿਲਕੁਲ ਇਸ ਤਰੀਕੇ ਨਾਲ ਜਿਹੜੇ ਸਾਡੇ ਆਸਿਮ ਮੁਨੀਰ ਸਾਹਿਬ ਸਨ ਉਹ ਇਹਨਾਂ ਦੇ ਵਿੱਚੋਂ ਕੋਈ ਲੈ ਜਾਂਦੇ, ਇਹਨਾਂ ਦਾ ਕੋਈ ਬੰਦਾ ਫੜ ਕੇ ਲੈ ਜਾਂਦੇ, ਕੋਈ ਚਲੋ ਲੇਲਾ ਨਾ ਲੈ ਕੇ ਜਾਂਦੇ, ਭਾਰੂ ਲੈ ਜਾਂਦੇ ਕੋਈ ਨਾਲ, ਮਤਲਬ ਉਸ ਲੇਲੇ ਨੂੰ ਨਾ ਲੈ ਕੇ ਜਾਂਦੇ, ਅਰਦਲੀ ਨੂੰ ਕੋਈ ਛੋਟਾ ਮੋਟਾ ਲੈ ਜਾਂਦੇ ਬੰਦਾ ਫੜ ਕੇ, ਕੋਈ ਕਿਸੇ ਨੂੰ ਫੜ ਲੈਂਦੇ ਨਾਲ, ਉਹ ਕਹਿੰਦੇ ਚੱਲ ਆ ਬਈ ਸੈਰ ਕਰਾਈਏ। ਸਾਡੇ ਰਾਣਾ ਸਨਾਉਲਾ ਸਾਹਿਬ ਨੂੰ ਲੈ ਜਾਂਦੇ, ਉਹਨਾਂ ਕਿਹੜਾ ਉੱਥੇ ਯਕੀਨ ਕਰੋ ਉਹਨਾਂ ਉੱਥੇ ਸੁੱਤਾ ਹੀ ਰਹਿਣਾ ਸੀ, ਅਮਰੀਕਾ ਹੈ ਉੱਥੇ ਗਰਮੀ ਬੜੀ ਪਾਕਿਸਤਾਨ, ਇੱਥੇ ਏਸੀ ਛੱਡ ਦਿੰਦੇ ਰਾਣਾ ਜੀ ਨੂੰ ਮੇਰਾ ਮਤਲਬ ਕਹਿੰਦੇ ਵੀ ਧੋਤੀ ਬੰਨ੍ਹ ਲਓ ਅਤੇ ਆਰਾਮ ਨਾਲ ਸੁੱਤੇ ਰਹੋ, ਰਾਣਾ ਜੀ ਨੇ ਆਰਾਮ ਨਾਲ ਇੱਥੇ ਖਰਾਟੇ ਮਾਰਨੇ ਅਤੇ ਸੁੱਤੇ ਰਹਿਣਾ ਸੀ। ਪਾਕਿਸਤਾਨ 'ਚ 4 ਕੱਖ ਨੂਨ ਲੀਗ ਦੇ ਵੱਜ ਜਾਂਦੇ, ਦੱਸਣ ਵਾਲੇ ਹੁੰਦੇ ਵੀ ਬਈ ਅਸੀਂ ਵੀ ਗਏ ਇਸ ਕੰਮ ਦੇ ਵਿੱਚ, ਅਸੀਂ ਵੀ ਬੈਠੇ ਸਾਂ, ਸਾਨੂੰ ਵੀ ਸੱਦਾ ਦਿੱਤਾ ਸੀ। ਇਹ ਤਾਂ ਹੁਣ ਮੇਰਾ ਮਤਲਬ ਹੈ ਕਿ ਨੂਨ ਵਾਲਿਆਂ ਦੇ ਨਾਲ ਉਹੀ ਕੀਤੀ ਹੈ, ਉਸੇ ਤਰੀਕੇ ਨਾਲ ਇਰਰੈਲੀਵੈਂਟ ਕੀਤੇ ਨੇ। ਹਕੂਮਤ ਦੀ ਗੱਲ ਕਰਨ ਡਿਆ, ਕੋਈ ਘਰੇਲੂ ਗੱਲ ਨਹੀਂ ਇੱਥੇ ਹੋਣ ਡਈ, ਇੱਥੇ ਹਕੂਮਤ ਦੀ ਗੱਲ ਖਾਲਿਸਤਾਨ। ਜਿਵੇਂ ਨੂਨ ਲੀਗ ਦੀ ਹਕੂਮਤ 'ਚੋਂ ਇਸ ਵੇਲੇ ਭਾ ਸਫਦਰ ਨੂੰ ਬਾਹਰ ਕੀਤਾ ਹੈ, ਉਸੇ ਤਰੀਕੇ ਨਾਲ ਨੂਨ ਲੀਗ ਨੂੰ ਅਗਲਿਆਂ ਨੇ ਬਾਹਰ ਕਰ ਦਿੱਤਾ ਹੈ। ਭਾਈ ਹੁਣੀ ਨਾਲ ਲੈ ਕੇ ਕਿਹਨੂੰ ਗਏ ਨੇ? ਆਪਣਾ ਮੋਹਸਨ ਨਕਵੀ ਸਾਹਿਬ ਨੂੰ। ਅਤੇ ਹੁਣ ਦੱਸੋ ਵੀ ਮੋਹਸਨ ਨਕਵੀ ਸਾਹਿਬ ਦੇ ਨਾਲ ਕੋਈ ਭਾਰੂ ਨੂਨ ਦਾ ਵੀ ਜਾ ਸਕਦਾ ਸੀ ਨਾ, ਉਹਨਾਂ ਨੇ ਕਿਹਾ ਨਾ ਅਸੀਂ ਨਹੀਂ। ਚਲੋ ਜੀ ਹੋਰ ਕੋਈ ਨਹੀਂ, ਸਾਡੀ ਬਾਜੀ ਅਜ਼ਮਾ ਬੁਖਾਰੀ ਨੂੰ ਲੈ ਜਾਂਦੇ, ਮੇਰਾ ਮਤਲਬ ਹੈ ਵੀ ਉੱਥੇ ਬਾਹਾਂ ਕੱਢ ਕੇ ਨਾਰੇ ਤੇ ਮਾਰਦੀ ਨਾ, ਹੋਰ ਚਲੋ ਕੁਛ ਵੀ ਨਾ ਕਰਦੀ। ਲੇਕਿਨ ਜਿਹੜੇ ਮਾਮਲਾਤ ਨੇ ਜੀ ਉਹ ਤੁਹਾਡੇ ਸਾਹਮਣੇ ਨੇ। ਅਸੀਂ ਇਹੀ ਕਹਿ ਸਕਦੇ ਹਾਂ ਤੁਹਾਨੂੰ ਕਿ ਹੁਣ ਐਸਆਰ ਰਾਣਾ ਸਾਹਿਬ ਕਹਿੰਦੇ ਨੇ ਵੀ ਗੱਲ ਸੱਚੀ ਸਾਬਤ ਹੋ ਗਈ, ਸਾਰਿਆਂ ਨੇ ਵੇਖ ਲਿਆ ਵੀ ਤਾਕਤ ਅਸਲ ਫੌਜ 'ਚ ਹੈ। ਅੱਜ ਅਮਰੀਕਾ ਵੀ ਆਰਮੀ ਚੀਫ ਨਾਲ ਹੀ ਗੱਲ ਕਰ ਰਿਹਾ ਅਤੇ ਹੁਣ ਉਹ ਗੱਲ ਇਮਰਾਨ ਖਾਨ ਦੀ ਸੱਚੀ ਸਾਬਤ ਹੋ ਗਈ ਵੀ ਜੇ ਕੋਈ ਤਾਕਤ ਹੈ ਉਹਦੇ ਨਾਲ ਗੱਲ ਕਰਾਂਗੇ, ਦੂਜਿਆਂ ਨਾਲ ਅਸੀਂ ਗੱਲ ਕਰਕੇ ਕੀ ਕਰਨੀ। ਉਹਨਾਂ ਕਿਹਾ ਹੁਣ ਜਦੋਂ ਆਰਮੀ ਚੀਫ ਨਾਲ ਅਮਰੀਕਾ ਨੇ ਵੀ ਗੱਲ ਸਿੱਧੀ ਕੀਤੀ ਹੈ ਅਤੇ ਉਸ ਵੇਲੇ ਸਾਰੇ ਜਿੰਨੇ ਜਰਨੈਲੀ ਟਾਊਟ ਨੇ ਉਹਨਾਂ ਨੂੰ ਦੰਦਲ ਪੈ ਗਈ ਹੈ, ਖਾਮੋਸ਼ ਹੋ ਗਏ ਨੇ, ਉਹਨਾਂ ਦੇ ਕੋਲ ਹੁਣ ਕਹਿਣ ਨੂੰ ਗੱਲ ਕੋਈ ਨਹੀਂ, ਕਿਉਂਕਿ ਐਕਸਪੋਜ਼ ਹੋ ਗਿਆ ਪੂਰੇ ਦਾ ਪੂਰਾ ਸਿਸਟਮ। ਅੱਛਾ ਜੀ, ਅਗਲੀ ਖਬਰ ਜਨਾਬ ਜਸਟਿਸ ਸਰਫਰਾਜ਼ ਡੋਗਰ ਸਾਹਿਬ ਨੂੰ ਜਨਾਬ ਫਿੱਟ ਕਰ ਦਿੱਤਾ ਹੈ ਬਿਲਕੁਲ ਹੀ। ਹੁਣ ਉਹਨਾਂ ਨੇ ਸੁਪਰੀਮ ਕੋਰਟ ਨੇ ਫੈਸਲਾ ਦੇ ਦਿੱਤਾ 3-2 ਤੋਂ, ਔਰ ਜਨਾਬ ਕੋਰਟ ਨੂੰ ਬੰਦ ਦਿੱਤਾ ਮਜ਼ੀਦ। ਉਹਨਾਂ ਦਾ ਜਿਹੜਾ ਟਰਾਂਸਫਰ ਸੀ 15ਵੇਂ ਨੰਬਰ ਤੋਂ ਚੁੱਕ ਕੇ ਉੱਥੇ ਇਸਲਾਮਾਬਾਦ ਹਾਈ ਕੋਰਟ, ਉਹ ਜਾਇਜ਼ ਕਰਾਰ ਦੇ ਦਿੱਤਾ ਜਨਾਬ ਡੋਗਰ ਸਾਹਿਬ ਨੂੰ। ਨਾਲ 2 ਜੱਜ ਹੋਰ ਲਿਆਂਦੇ ਸਨ, ਜਿਹੜੇ ਇਸਲਾਮਾਬਾਦ ਹਾਈ ਕੋਰਟ ਦੇ ਜੱਜ ਸਨ, ਉਹਨਾਂ ਨੇ ਮੁਕੱਦਮਾ ਕੀਤਾ ਸੀ ਕਿ ਜੀ ਇਹ ਨਜਾਇਜ਼ ਆ, ਸਾਡੇ ਉੱਤੇ ਲਿਆ ਕੇ ਪਾਇਆ ਗਿਆ, ਟਰਾਂਸਫਰ ਗਲਤ ਕੀਤੀ ਗਈ ਹੈ। ਅਦਾਲਤ ਨੇ ਕਿਹਾ ਕਿ ਜੀ ਰੱਬ ਨੇੜੇ ਕਿ ਕਸੂਨ ਨੇੜੇ। ਉਹਨਾਂ ਨੇ ਚੁੱਪ ਕਰਕੇ ਉਹ ਫੈਸਲਾ ਕੀਤਾ ਜਿਹੜਾ ਸੈਕਟਰ ਕਮਾਂਡਰ ਸਾਹਿਬ ਨੇ ਕਿਹਾ, ਅਤੇ ਉਹਨਾਂ ਨੇ ਉਹ ਫੈਸਲਾ ਦੇ ਦਿੱਤਾ ਵੀ ਨਹੀਂ, ਇਹ ਜਿਹੜੀ ਟਰਾਂਸਫਰ ਹੋਈ ਸੀ ਇਹ ਬਿਲਕੁਲ ਸਿੱਕਾ ਰਾਇਜੁਲ ਵਕਤ ਦੇ ਮੁਤਾਬਕ ਹੋਈ ਸੀ। ਅੱਛਾ, ਮੇਰੇ ਇੱਕ ਸੱਜਣ ਨੇ, ਉਹਨਾਂ ਨੇ ਮੈਨੂੰ ਇੱਕ ਤਸਵੀਰ ਭੇਜੀ, ਤਸਵੀਰ ਉਹਨਾਂ ਨੇ ਜਿਹੜੀ ਮੈਨੂੰ ਭੇਜੀ ਉਹਦੇ 'ਤੇ ਇਹ ਜਿਹੜੇ 5-6 ਜੱਜਿਸ ਸਨ ਇਸਲਾਮਾਬਾਦ ਹਾਈ ਕੋਰਟ ਦੇ, ਜਿਨ੍ਹਾਂ ਨੇ ਲੈਟਰ ਲਿਖਿਆ ਸੀ ਕਿ ISI ਸਾਡੇ ਕਮਰਿਆਂ 'ਚ ਕੈਮਰੇ ਲਾਉਂਦੀ ਹੈ ਔਰ ਸਾਨੂੰ ਤੰਗ ਕਰਦੀ ਹੈ ਔਰ ਸਭ ਕੁਝ ਕਰਦੀ ਹੈ। ਬਹਰਹਾਲ ਜਨਾਬੇ ਵਾਲਾ ਇਹ ਜਿਹੜੇ ਜੱਜ ਸਾਹਿਬਾਨ ਸਨ, ਜਿਹੜੇ 6 ਜੱਜ ਸਾਹਿਬਾਨ ਸਨ ਇਸਲਾਮਾਬਾਦ ਹਾਈ ਕੋਰਟ ਦੇ, ਜਿਨ੍ਹਾਂ ਨਾਲ ਇਹ ਸਾਰਾ ਧੱਕਾ ਹੋਇਆ ਸੀ, ਉਹ ਹਾਰ ਗਏ ਨੇ ਅਤੇ ਦੂਜਾ ਸਿਸਟਮ ਜਿਹੜਾ ਸਾਰਾ ਉਹ ਜਿੱਤ ਗਿਆ। ਅਤੇ ਮਤਲਬ ਕਿ ਜ਼ਾਹਿਰ ਹੈ ਚੌਧਰੀ ਨਿਜ਼ਾਮਦੀਨ ਵਾਲਾ, ਅਤੇ ਉਹਨਾਂ ਨੂੰ ਜ਼ਾਹਿਰ ਹੈ ਕਿ ਇਹਨਾਂ ਨੇ ਫਾਰਿਗ ਕਰ ਦਿੱਤਾ। ਅਤੇ ਅੱਜ ਉਹ ਜਿਹੜੇ ਜੱਜ ਆਏ ਸਨ ਉਹਨਾਂ ਨੂੰ ਇਹਨਾਂ ਨੇ ਸਿਰ 'ਤੇ ਪਾ ਦਿੱਤਾ ਕਿ ਉਹਨਾਂ ਦੀ ਟਰਾਂਸਫਰ ਜਿਹੜੀ ਹੈ ਉਹ ਬਿਲਕੁਲ ਠੀਕ ਹੋਈ ਹੈ
ਤੇ ਦੇਖਦੇ ਹੁਣ ਮਖਸੂਸ ਨਸ਼ਸਤਾਂ 'ਚ ਕੀ ਕਰਦੇ ਨੇ। ਮੇਰਾ ਤਾਂ ਖਿਆਲ ਹੈ ਵੀ ਉੱਥੇ ਵੀ ਰੋਂਦ ਛੋਂਦ ਹੀ ਮਾਰਨਗੇ, ਉੱਥੇ ਵੀ ਜਿਹੜਾ ਉਹ ਮਾਮਲਾ ਇਸੇ ਤਰੀਕੇ ਨਾਲ ਚਲਾਉਣਗੇ। ਹੋਰ ਕਿਸੇ ਤਰੀਕੇ ਨਾਲ ਉੱਥੇ ਮੈਨੂੰ ਗੱਲ ਲੱਗਦੀ ਕੋਈ ਨਹੀਂ ਕਿ ਉੱਥੇ ਵੀ ਕਿਸੇ ਤਰੀਕੇ ਦੇ ਨਾਲ ਵੀ ਲੋਕਾਂ ਲਈ ਕੋਈ ਆਸਾਨੀ ਬਣੇਗੀ। ਮਤਲਬ ਕਿ ਜਿਹੜੀਆਂ ਮਖਸੂਸ ਨਸ਼ਸਤਾਂ ਉਹ PTI ਨੂੰ ਹੋ ਸਕਦਾ ਚੰਦ ਨਸ਼ਸਤਾਂ ਦੇ ਦੇਣ, ਕੁਝ ਦੇ ਦੇਣ। ਅੱਜ ਸ਼ਾਇਦ ਫੈਸਲਾ ਆਉਣਾ ਉਹਦਾ, ਮੈਨੂੰ ਐਗਜ਼ੈਕਟਲੀ ਪਤਾ ਨਹੀਂ, ਲੇਕਿਨ ਇਹ ਮੈਂ ਤੁਹਾਨੂੰ ਜ਼ਰੂਰ ਦੱਸਦਾ ਵੀ ਉੱਥੇ ਵੀ ਡੰਡੀ ਮਾਰਨ ਦਾ ਭਰਪੂਰ ਜਿਹੜਾ ਉਹ ਇੰਤਜ਼ਾਮ ਕੀਤਾ ਗਿਆ। ਮੈਨੂੰ ਇੱਥੋਂ ਦਿਓ ਹੁਣ ਇਜਾਜ਼ਤ, ਤੇ ਰੱਬ ਰੱਖ।